ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ 4082725200 ਉਹਨਾਂ ਦਾ ਫੋਨ ਨੰਬਰ ਹੈ ਜੀ। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਉਹਨਾਂ ਤੋਂ ਕਰਵਾ ਸਕਦੇ ਹੋ। ਗੁਰਦੀਪ ਸਿੰਘ ਪਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿਰ ਸਲਮਾ, ਸਤਨਾਮ ਸਿੰਘ ਜੀ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਆਪ ਸਭ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹੈਗੇ ਆ ਲਖੀਮਪੁਰ ਖੇੜੀ ਰਿਪੋਰਟ ਹੋ ਭਾਜਪਾ ਹੋਰ ਘਿਰ ਗਈ ਇਹਦੇ ਵਿੱਚ। ਦੇਖੋ, ਇਹ ਮਾਮਲਾ ਜਿਉਂ ਆਇਆ ਸੀਗਾ ਜਦੋਂ ਦਾ ਸਾਹਮਣੇ, ਉਦੋਂ ਦਾ ਕਿਸਾਨ ਜਥੇਬੰਦੀਆਂ ਤਾਂ ਇਹ ਗੱਲ ਕਹਿੰਦੀਆਂ ਨੇ ਕਿ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਮੰਤਰੀ ਟੇਨੀ ਸੀਗਾ, ਉਹਨੇ ਇਹ ਸਾਰੀ ਸਾਜ਼ਿਸ਼ ਰਚੀ, ਕਿਉਂਕਿ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ ਉਹ 2 ਮਿੰਟ ਦੇ ਵਿੱਚ ਸੁਧਾਰ ਦੇਣ ਦੀ ਗੱਲ ਕਰਦਾ ਸੀਗਾ। ਉਦੋਂ ਬਾਅਦ ਇਹ ਮੰਤਰੀ ਨੇ ਪੂਰੀ ਕੋਸ਼ਿਸ਼ ਕਰ ਲਈ, ਪਰ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਨੇ ਜਾਂ ਸੁਪਰੀਮ ਕੋਰਟ ਦੇ ਵੱਲੋਂ ਲਏ ਗਏ ਸੂਓ ਮੋਟੋ ਨੇ ਇਹ ਮੁਸ਼ਕਲਾਂ ਵਧਾਈਆਂ ਭਾਜਪਾ ਦੀਆਂ। ਹੱਦ ਤਾਂ ਇਸ ਗੱਲ ਦੀ ਆ ਕਿ ਉਹਦਾ ਮੁੰਡਾ ਆਸ਼ੀਸ਼ ਮਿਸ਼ਰਾ ਮੋਨੂ, ਜਿਹੜਾ ਉਹਦੇ ਅਰੈਸਟ ਹੋਣ ਦੇ ਬਾਵਜੂਦ ਇਹਨੂੰ ਅੱਜ ਤੱਕ ਬਣਾ ਕੇ ਰੱਖਿਆ ਹੋਇਆ ਮੰਤਰੀ, ਕੇਂਦਰੀ ਗ੍ਰਹਿ ਰਾਜ ਮੰਤਰੀ। ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹਦੀ ਅਗਲੀ ਸੁਣਵਾਈ ਹੋਣੀ ਸੀ ਤਾਂ ਉਦੋਂ ਐਨ ਪਹਿਲਾਂ ਸਿੱਟ ਨੇ ਐਪਲੀਕੇਸ਼ਨ ਲਾਈ ਅਦਾਲਤ ਦੇ ਵਿੱਚ ਕਿ ਇੱਥੇ ਧਾਰਾਵਾਂ ਬਦਲੀਆਂ ਜਾਣ, ਜਿਹਦੇ ਵਿੱਚ ਜਿਹੜੀਆਂ ਪਹਿਲੀਆਂ ਧਾਰਾਵਾਂ ਲਾਈਆਂ ਗਈਆਂ ਸੀਗੀਆਂ 279, 338, 304 ਇਹ ਰੈਸ਼ ਡਰਾਈਵਿੰਗ ਦੀਆਂ ਹੁੰਦੀਆਂ ਨੇ, ਗਲਤ ਤਰੀਕੇ ਦੇ ਨਾਲ ਡਰਾਈਵ ਕਰਨਾ। ਉਹਨਾਂ ਨੂੰ ਬਦਲ ਕੇ ਹੁਣ ਇਹਨਾਂ ਦੀ ਜਗ੍ਹਾ ਦੇ ਉੱਤੇ 307, 326, 302, 120 B ਲੱਗੀਆਂ ਨੇ। 307 ਇਰਾਦਾ ਕਤਲ 302 ਨਾਲੋਂ ਵੀ ਜ਼ਿਆਦਾ ਖਤਰਨਾਕ ਹੈ, ਕਿਉਂਕਿ 302 ਕਤਲ ਦੀ ਹੋ ਜਾਂਦੀ ਹੈ। ਜਿਹੜਾ ਇਰਾਦਾ ਕਤਲ ਹੈ ਉਹ ਮਿੱਥ ਕੇ ਕੀਤਾ ਗਿਆ ਹਮਲਾ ਉਹਦੇ ਵਿੱਚ ਹੁੰਦਾ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਇੱਕ ਆਗੂ ਜਿਹੜੇ ਵਿਰਕ ਨੇ, ਜਿਹੜਾ ਬਹੁਤ ਸਖਤ ਜ਼ਖਮੀ ਹੋਇਆ ਸੀ, 35 ਟਾਂਕੇ ਉਹਦੇ ਸਿਰ ਦੇ ਵਿੱਚ ਲੱਗੇ ਸੀਗੇ, ਉਹ ਇਹਦੇ ਵਿੱਚ ਪ੍ਰਮੁੱਖ ਗਵਾਹ ਆ। ਤੇ ਇਹਦੇ ਚ ਹੋਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਸੁਪਰੀਮ ਕੋਰਟ ਨੇ ਇਹ ਕਿਹਾ ਸੀਗਾ ਵੀ ਜਿੰਨੇ ਵੀ ਇਹਦੇ ਵਿੱਚ ਲੋਕ ਚਸ਼ਮਦੀਦ ਨੇ ਉਹਨਾਂ ਨੂੰ ਸਿਕਿਉਰਿਟੀ ਦਿਓ। ਵਿਰਕ ਨੂੰ ਅਜੇ ਤੱਕ ਸਿਕਿਉਰਿਟੀ ਨਹੀਂ ਦਿੱਤੀ ਗਈ। ਹੁਣ ਜਦੋਂ ਕਿ ਉੱਤਰ ਪ੍ਰਦੇਸ਼ ਦੇ ਵਿੱਚ ਵੀ ਚੋਣਾਂ ਆ ਰਹੀਆਂ ਨੇ ਤੇ ਚੋਣਾਂ ਦੇ ਵਾਸਤੇ ਧਾਰਮਿਕ ਪੱਤੇ ਖੇਡੇ ਜਾ ਰਹੇ ਆ ਵੱਡੇ ਰੂਪ ਦੇ ਵਿੱਚ, ਤੇ ਉਦੋਂ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਕਿਸਾਨ ਮੋਰਚਾ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਇਸ ਮਾਮਲੇ ਦੇ ਉੱਤੇ ਖਹਿੜਾ ਨਹੀਂ ਛੱਡਾਂਗੇ, ਅਸੀਂ ਇਹ ਖਹਿੜਾ ਇਹਦਾ ਨਹੀਂ ਛੱਡਾਂਗੇ ਮੰਤਰੀ ਦਾ, ਕੇਂਦਰੀ ਗ੍ਰਹਿ ਰਾਜ ਮੰਤਰੀ ਦਾ। ਜਿੱਥੇ ਜਿੱਥੇ ਉਹ ਜਾਊਗਾ ਚੋਣਾਂ ਦੇ ਪ੍ਰਚਾਰ ਦੇ ਵਾਸਤੇ, ਉੱਥੇ ਅਸੀਂ ਵੀ ਜਾਵਾਂਗੇ। ਵੇਖਣਾ ਇਹ ਹੋਊਗਾ ਕਿ ਇਹ ਹੁਣ ਨਵੇਂ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਇਹਦੇ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਾਲੀ ਸਰਕਾਰ ਇਹ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਹਟਾਉਂਦੀ ਆ, ਅਜੇ ਮਿਸ਼ਰਾ ਉਰਫ ਟੇਨੀ ਨੂੰ, ਜਾਂ ਫਿਰ ਉਹ ਆਪਣੇ ਆਪ ਅਸਤੀਫਾ ਦਿੰਦਾ। ਜੇ ਉਹ ਨਹੀਂ ਅਸਤੀਫਾ ਦਿੰਦਾ ਤਾਂ ਇਹ ਭਾਰਤੀ ਜਨਤਾ ਪਾਰਟੀ ਨੂੰ ਕਿੰਨਾ ਕੁ ਮਹਿੰਗਾ ਪੈਂਦਾ। 67 ਦਿਨ ਤੋਂ ਜੇਲ੍ਹ ਦੇ ਵਿੱਚ ਆ ਉਹਦਾ ਮੁੰਡਾ। ਜਦੋਂ ਕੱਲ ਇਹ ਐਪਲੀਕੇਸ਼ਨ ਲੱਗੀ ਆ ਅਦਾਲਤ ਦੇ ਵਿੱਚ ਤੇ ਐਪਲੀਕੇਸ਼ਨ ਐਕਸੈਪਟ ਕਰ ਲਈ ਗਈ ਤੇ ਧਾਰਾਵਾਂ ਬਦਲ ਦਿੱਤੀਆਂ ਗਈਆਂ ਉਸੇ ਵੇਲੇ। ਉਦੋਂ ਬਾਅਦ ਇਸ ਮੰਤਰੀ ਨੇ ਜੇਲ੍ਹ ਦੇ ਵਿੱਚ ਜਾ ਕੇ ਆਪਣੇ ਮੁੰਡੇ ਦੇ ਨਾਲ
ਮੁਲਾਕਾਤ ਕੀਤੀ। ਵਿਰੋਧੀ ਧਿਰਾਂ ਵੀ ਇਸ ਮਾਮਲੇ ਨੂੰ ਲੈ ਕੇ ਹਮਲਾਵਰ ਹੋ ਗਈਆਂ ਨੇ। ਅੱਜ ਪਾਰਲੀਮੈਂਟ ਦੇ ਵਿੱਚ ਇਸ ਰਿਪੋਰਟ ਨੂੰ ਲੈ ਕੇ ਰੌਲਾ ਰੱਪਾ ਪੈਣ ਦੇ ਪੂਰੇ ਆਸਾਰ ਨੇ ਜੀ। ਰੌਲਾ ਰੱਪਾ ਪੈਣਾ ਵੀ ਚਾਹੀਦਾ ਜੀ, ਐਡੀ ਵੱਡੀ ਘਟਨਾ ਕਰਕੇ। ਤੇ ਅੱਗੇ ਅਸਥਾਨਾਂ ਦੀ ਜਗ੍ਹਾ ਗੌਤਮ ਚੀਮਾ ਨੂੰ ਲਾਉਣ ਦੇ ਚਰਚੇ ਆ। ਜਿਹੜਾ ਅਸਥਾਨਾ ਹੈ ਉਹਨੇ ਕਿਰਕਰੀ ਤਾਂ ਸਰਕਾਰ ਦੀ ਕਰਾ ਦਿੱਤੀ। ਡਾਇਰੈਕਟਰ BOI SK ਅਸਥਾਨਾ ਉਹ ਹਸਪੀਟਲ 'ਚ ਦਾਖਲ ਹੋ ਗਿਆ, ਉਹਦੀ ਚਿੱਠੀ ਵਾਇਰਲ ਹੋ ਗਈ। ਇਹ ਕਿਹਾ ਜਾ ਸਕਦਾ ਹੈ ਕਿ ਜਿਹੜਾ ਇਹ ਨੋਟ ਹੈ ਇਹਦੇ ਨਾਲ ਸਰਕਾਰ ਲਈ ਸਿਰਦਰਦੀ ਖੜੀ ਹੋ ਗਈ ਹੈ, ਕਿਉਂਕਿ ਇਸ ਨੋਟ ਦੇ ਵਿੱਚ ਚੁੱਕੇ ਸਵਾਲਾਂ ਦੇ ਕਰਕੇ ਪੁਲਿਸ ਅਧਿਕਾਰੀ ਵੀ ਕੋਈ ਵੀ ਪੁਲਿਸ ਅਧਿਕਾਰੀ ਨਸ਼ਿਆਂ ਦੇ ਮਾਮਲੇ ਦੇ ਉੱਤੇ ਸੁਣਵਾਈ ਕਰਨੀ ਹੁਣ ਸੌਖੀ ਨਹੀਂ ਹੋਊਗੀ। ਇਹ ਕਿਹਾ ਜਾਂਦਾ ਕਿ ਇਹ ਚਿੱਠੀ ਜਾਣ ਬੁੱਝ ਕੇ ਲਿਖਵਾ ਕੇ ਜਾਣ ਬੁੱਝ ਕੇ ਵਾਇਰਲ ਕਰਵਾਈ ਗਈ ਉਹਨਾਂ ਲੋਕਾਂ ਦੇ ਵੱਲੋਂ ਜਿਨ੍ਹਾਂ ਨੂੰ ਡਰ ਹੈ ਜਾਂ ਜਿਹੜੇ ਰੌਲਾ ਪਾਈ ਜਾਂਦੇ ਸਾਡੇ ਤੇ ਕੇਸ ਹੋ ਜੂ, ਸਾਡੇ ਤੇ ਕੇਸ ਹੋ ਜੂ, ਉਹਨਾਂ ਨੇ ਹੀ ਸਾਰਾ ਕੁਝ ਕੀਤਾ ਕਰਾਇਆ। ਇਹਦੇ ਉੱਤੇ ਮੁੱਖ ਮੰਤਰੀ ਚੰਨੀ ਹੋਰਾਂ ਦੇ ਵੱਲੋਂ ਵੀ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਕਿ ਮਾਮਲਾ ਦਰਜ ਹੋਊਗਾ, ਕਿਹਨੇ ਚਿੱਠੀ ਲੀਕ ਕੀਤੀ। ਚਿੱਠੀਆਂ ਵੈਸੇ ਇੱਕ ਨਹੀਂ ਬਾਰ-ਬਾਰ ਲੀਕ ਹੋ ਰਹੀਆਂ ਨੇ। ਲੀਕ ਮੁੱਖ ਮੰਤਰੀ ਦੇ ਦਫ਼ਤਰ 'ਚ ਹੋ ਰਹੀਆਂ ਨੇ, ਕਦੀ DJ ਵਾਲੀ ਚਿੱਠੀ ਲੀਕ ਹੋ ਜਾਂਦੀ ਆ, ਕਦੀ ਲੈਂਡ ਸੀਲਿੰਗ ਵਾਲੀ ਚਿੱਠੀ ਲੀਕ ਹੋ ਜਾਂਦੀ ਆ, ਤੇ ਹੁਣ ਇਹ SK ਅਸਥਾਨਾ ਵਾਲੀ ਚਿੱਠੀ ਲੀਕ ਹੋ ਗਈ। ਇਹਦੀ ਜਗ੍ਹਾ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ 1995 ਬੈਚ ਦੇ ਪੁਲਿਸ ਅਧਿਕਾਰੀ ਗੌਤਮ ਚੀਮਾ ਨੂੰ ਡਾਇਰੈਕਟਰ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਅਹੁਦੇ ਦੇ ਉੱਤੇ ਤਾਇਨਾਤ ਕੀਤੇ ਜਾਣ ਦੀ ਸੂਚਨਾ। ਇਹਦੇ 'ਚ ਜਿਹੜੀ ਸਮੱਸਿਆ ਥੋੜੀ ਜੀ ਉਹ ਇਹ ਆ ਰਹੀ ਆ ਕਿ ਗੌਤਮ ਚੀਮਾ ਨੂੰ ਤਰੱਕੀ ਦੇਣੀ ਪੈਣੀ ਹੈ, ਕਿਉਂਕਿ ਇਸ ਅਹੁਦੇ ਦੇ ਉੱਤੇ ਐਡੀਸ਼ਨਲ DGP ਉਹਨੂੰ ਲਾਉਣਾ ਪੈਣਾ, ਜਿਹੜੇ ਕਿ ਉਹਦੀ ਤਰੱਕੀ ਪਿਛਲੇ ਕੁਝ ਸਮੇਂ ਤੋਂ ਰੁਕੀ ਹੋਈ ਸੀਗੀ। ਇਹਦੇ ਉੱਤੇ ਗ੍ਰਹਿ ਮੰਤਰਾਲੇ ਦੇ ਵੱਲੋਂ ਕਿਸੇ ਵੇਲੇ ਵੀ ਜਿਹੜੇ ਹੁਕਮ ਨੇ ਉਹ ਜਾਰੀ ਹੋ ਸਕਦੇ ਆ। ਇਹ ਕਿਹਾ ਜਾ ਰਿਹਾ ਹੈ ਕਿ ਇਹਦੇ ਵਾਸਤੇ ਚੀਮਾ ਦੇ ਖਿਲਾਫ ਕੁਝ ਮਾਮਲੇ ਹੋਣ ਕਰਕੇ ਉਹਦੀ ਤਰੱਕੀ ਦਾ ਮਾਮਲਾ ਸੀਲਬੰਦ ਲਿਫਾਫੇ ਦੇ ਵਿੱਚ ਰੱਖਿਆ ਹੋਇਆ ਸੀ। ਹੁਣ ਉਹ ਲਿਫਾਫਾ ਖੁੱਲ ਗਿਆ ਤੇ ਉਹਦੀ ਤਰੱਕੀ ਕੀਤੀ ਜਾ ਸਕਦੀ ਹੈ। ਤਰੱਕੀ ਕਰਕੇ ਉਹਨੂੰ ਇਸ ਅਹੁਦੇ ਦੇ ਉੱਤੇ ਲਿਆਂਦਾ ਜਾਊਗਾ। ਸਰਕਾਰ ਇਸ ਮਾਮਲੇ ਦੇ ਉੱਤੇ ਘਿਰੀ ਪਈ ਆ, ਤੇ ਫਿਰ ਉਹ ਘਿਰੀ ਇਸ ਕਰਕੇ ਪਈ ਆ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਜਿਹੜਾ ਚੀਕੂ ਤੇ ਸੀਤਾਫਲ ਤੋਂ ਕੋਈ ਵੇਲ ਨਹੀਂ ਮਿਲਿਆ, ਉਹ ਉਧਰ ਹੀ ਲੱਗੇ ਰਹੇ, ਉਹ ਜ਼ਿਆਦਾ ਜ਼ਰੂਰੀ ਉਹਨਾਂ ਨੂੰ ਰਿਹਾ, ਤੇ ਪੰਜਾਬ ਦੇ ਮਸਲੇ ਭੁੱਲੇ ਰਹੇ। ਜਿਹੜੀ ਗੁਟਕੇ ਦੀ ਸਹੁੰ ਖਾਧੀ ਸੀਗੀ ਉਹ ਵੀ ਭੁੱਲ ਭੁਲਾ ਸਾਰਾ ਕੁਝ ਗਏ। ਹੁਣ ਸਰਕਾਰ ਨੂੰ ਹੱਥਾਂ ਪੈਰਾਂ ਦੀ ਇਹ ਪਈ ਆ ਕਿ ਇਹ ਮਸਲਾ ਫਿਰ ਵੱਡਾ ਬਣਿਆ ਪਿਆ। ਜਦੋਂ ਹਾਈ ਕੋਰਟ ਨੇ ਕਹਿਤਾ ਕਿ ਅਸੀਂ ਤਾਂ ਤੁਹਾਨੂੰ ਰੋਕਿਆ ਨਹੀਂ, ਨਾ ਰਿਪੋਰਟ ਜਨਤਕ ਕਰਨ ਤੋਂ ਰੋਕਿਆ, ਨਾ ਕਾਰਵਾਈ ਕਰਨ ਤੋਂ ਰੋਕਿਆ, ਤੁਸੀਂ ਨਹੀਂ ਕੀਤੀ ਤੇ ਤੁਹਾਡੀ ਸਮੱਸਿਆ, ਸਾਡੀ ਥੋੜੀ। ਤੋ ਇਸ ਕਰਕੇ ਕਾਰਵਾਈ ਕਰਨ ਦੇ ਵਾਸਤੇ ਹੁਣ ਕਾਹਲੀਆਂ ਵਰਤੀਆਂ ਜਾ ਰਹੀਆਂ ਨੇ। ਕਾਹਲੀਆਂ ਦੇ ਵਿੱਚ ਹੀ ਇਹਨਾਂ ਨੇ ਮਿਲ ਮਿਲਾ ਕੇ ਇਸ ਸਾਰੀ ਜਿਹੜਾ ਕੇਸ ਹੈ ਇਹਦਾ ਸਤਿਆਨਾਸ਼ ਕਰਨਾ, ਔਰ ਕਾਹਲੀ ਦੇ ਵਿੱਚ ਇਹਨਾਂ ਨੇ ਮਾੜੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਨਾ, ਤਾਂ ਕਿ ਜਿਨ੍ਹਾਂ ਤੇ ਮਾਮਲੇ ਦਰਜ ਹੋਣੇ ਆ ਉਹਨਾਂ ਨੂੰ ਬਹੁਤਾ ਸੇਕ ਨਾ ਲੱਗੇ। ਬਚਾ ਹੀ ਲੈਣਾ ਇਹਨਾਂ ਨੇ, ਭੋਗ ਪਾਉਣ ਵੱਲ ਨੂੰ ਤੁਰੇ ਹੋਏ ਆ, ਫਿਰ ਹਰੇਕ ਚੀਜ਼ ਦਾ ਭੋਗ ਪਾ ਦਈਏ। ਤੇ ਅੱਗੇ ਵੋਟਾਂ ਦੇ ਦਿਨ ਆ ਗਏ ਆ ਤੇ ਬੜੇ ਜੁਮਲੇਬਾਜ਼ੀਆਂ ਹੋ ਰਹੀਆਂ ਆ, ਬੜੇ ਲਾਰਿਆਂ ਦੇ ਢੇਰ ਲੱਗ ਰਹੇ ਆ। ਦੇਖੋ, ਕੋਈ ਧਿਰ ਇਹਦੇ ਵਿੱਚ ਘੱਟ ਨਹੀਂ ਗੀ। ਹਰ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਹੈਰਾਨੀ ਇਸ ਗੱਲ ਦੀ ਆ ਕਿ ਜਿਨ੍ਹਾਂ ਦੀ ਯਾਦਾਸ਼ਤ ਚਲੇ ਗਈ ਸੀ ਉਹਨਾਂ ਦੀ ਯਾਦਾਸ਼ਤ ਵਾਪਸ ਆ ਰਹੀ ਹੈ। ਕੱਲ ਮੋਗੇ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ, ਹਾਲਾਂਕਿ ਉਹਦੀਆਂ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਨੇ, ਜਿਹੜੀਆਂ ਰਾਤ ਬੱਸਾਂ ਆਈਆਂ ਨੇ, ਸੁੱਖ ਨਾਲ ਉਹਦੇ ਵਿੱਚੋਂ ਢੇਰ ਬੋਤਲਾਂ ਦੇ ਨਿਕਲੇ ਆ, ਕਿਉਂਕਿ ਪੰਥਕ ਇਕੱਠ ਦੇ ਉੱਤੇ ਗਏ ਸੀ। ਉਹ ਵੀਡੀਓ ਮੇਰੇ ਕੋਲੇ ਮੌਜੂਦ ਨੇ। ਉੱਥੇ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ। ਕਹਿੰਦੇ ਗੁਰਦੁਆਰੇ, ਮੰਦਿਰ, ਮਸਜਿਦ, ਗਿਰਜਾ ਘਰਾਂ ਨੂੰ ਅਸੀਂ ਬਿਜਲੀ ਫ੍ਰੀ ਦੇਵਾਂਗੇ। ਹੱਦ ਹੋ ਗਈ ਇਸ ਗੱਲ ਦੀ ਕਿ ਬਿਜਲੀ ਦੇ ਪਿੱਛੇ ਹੀ ਪੈ ਗਏ ਸਾਰੇ। ਔਰ ਜਿਹੜੇ ਧਾਰਮਿਕ ਸਥਾਨ ਨੇ, ਕੋਈ ਵੀ ਹੋਵੇ ਚਾਹੇ, ਉਹਨਾਂ ਨੂੰ ਮੰਨਣ ਵਾਲੇ ਜਿਹੜੇ ਲੋਕ ਨੇ, ਜਦੋਂ ਇੰਨਾ ਚੜਾਵਾ ਉੱਥੇ ਚੜਾਉਂਦੇ ਆ ਤਾਂ ਕੀ ਉਹਨਾਂ ਦੇ ਬਿਜਲੀ ਦੇ ਬਿੱਲ ਵੀ ਨਹੀਂ ਦਿੱਤੇ ਜਾ ਸਕਦੇ?
ਇਹਦੇ ਵਿੱਚ ਇਹਦਾ ਮਤਲਬ ਇਹ ਹੋਊਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਸਾਰੇ ਗੁਰਦੁਆਰੇ ਜਿਹੜੇ ਨੇ ਉਹਨਾਂ ਦੀ ਬਿਜਲੀ ਫ੍ਰੀ ਕੀਤੀ ਜਾਊਗੀ। ਇਹ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਧਾਰਮਿਕ ਪੱਤਾ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਥੇ ਪੰਜਾਬ ਸਰਕਾਰ ਨੇ ਵੀ ਇਸੇ ਤਰੀਕੇ ਦੇ ਪੱਤੇ ਖੇਡਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕੱਲ ਜਿਹੜੀ ਇੱਥੇ ਮੀਟਿੰਗ ਹੋਈ ਆ ਮੰਤਰੀ ਮੰਡਲ ਦੀ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਲਾਰੇਬਾਜ਼ੀਆਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਔਰ ਲਾਰੇਬਾਜ਼ੀਆਂ ਦੇ ਵਿੱਚ ਇਹ ਕਿਹਾ ਗਿਆ ਇੱਕ ਤਾਂ 25,000 ਮਕਾਨ ਕਹਿੰਦੇ ਬਣਾ ਕੇ ਦੇਊਗੀ ਸਰਕਾਰ ਗਰੀਬਾਂ ਨੂੰ। ਪਹਿਲਾਂ ਪਲਾਟ ਦੇਣੇ ਸੀਗੇ, ਹੁਣ ਪਲਾਟ ਤੋਂ ਕੰਮ ਅੱਗੇ ਲੰਘ ਗਿਆ ਜੀ। ਕਹਿੰਦੇ ਅਸੀਂ ਮਕਾਨ ਹੀ ਬਣਾ ਕੇ ਦੇ ਦਾਂਗੇ, ਪਲਾਟਾਂ ਦੇ ਉੱਤੇ ਜਿਹੜਾ ਜੀ ਉਹ ਸ਼ਾਇਦ ਬਣਾਉਣੇ ਔਖੇ ਲੱਗਣਗੇ। ਇਹਦੇ ਨਾਲ ਨਾਲ ਕੁਝ ਜਿਹੜੀਆਂ ਚੇਅਰਸ ਨੇ ਹੋਰ ਧਾਰਮਿਕ ਉਹ ਸਥਾਪਿਤ ਕਰਨ ਦੀ ਗੱਲ ਵੀ ਆਖੀ ਗਈ ਹੈ। ਇਹ ਕਿਹਾ ਗਿਆ ਕਿ ਇਹ ਚੇਅਰਾਂ ਜਿਹੜੀਆਂ ਉਹ ਸਥਾਪਿਤ ਕੀਤੀਆਂ ਜਾਣਗੀਆਂ। ਹੁਣ ਸਵਾਲ ਇਹ ਆ ਕਿ ਕਿੱਥੇ ਉਹ ਚੇਅਰਾਂ ਸਥਾਪਿਤ ਪਹਿਲਾਂ ਕਿਉਂ ਨਹੀਂ ਕੀਤੀਆਂ ਗਈਆਂ, ਹੁਣ ਅਗਲੇ 15 ਦਿਨਾਂ ਦੇ ਵਿੱਚ ਕਿਹੜੀਆਂ ਚੇਅਰਾਂ ਸਥਾਪਿਤ ਇਹ ਕਰ ਦੇਣਗੇ। ਜਦੋਂ ਆਮ ਆਦਮੀ ਪਾਰਟੀ ਇਹ ਉਭਾਰ ਰਹੀ ਆ ਸਕੂਲਾਂ ਦਾ ਮੁੱਦਾ, ਤਾਂ ਪੰਜਾਬ ਕੈਬਨਿਟ ਨੇ ਉਹਦੇ ਸਿਆਸੀ ਟਾਕਰੇ ਦੇ ਵਾਸਤੇ 229 ਸਕੂਲਾਂ ਨੂੰ ਵੱਖੋ ਵੱਖਰੇ ਪੱਧਰ ਦੇ ਉੱਤੇ ਅਪਗ੍ਰੇਡ ਕਰਨ ਨੂੰ ਪ੍ਰਵਾਨਗੀ ਦੇਤੀ। 28 ਸਿਹਤ ਸੰਸਥਾਵਾਂ ਜਿਹੜੀਆਂ ਪ੍ਰਾਇਮਰੀ ਸਿਹਤ ਕੇਂਦਰ, ਕਮਿਊਨਿਟੀ ਹੈਲਥ ਸੈਂਟਰ ਤੇ ਸਬ ਡਿਵੀਜ਼ਨਲ ਹਸਪਤਾਲ ਨੇ ਉਹਨਾਂ ਨੂੰ ਅਪਗ੍ਰੇਡ ਕਰਕੇ ਸੀਨੀਅਰ ਮੈਡੀਕਲ ਅਫਸਰ, ਸਟਾਫ ਨਰਸ, ਫਾਰਮਾਸਿਸਟ, ਲੈਬੋਰਟਰੀ ਟੈਕਨੀਸ਼ੀਅਨ ਸਣੇ 775 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇਤੀ। ਉਹਨਾਂ ਨੂੰ ਲੱਗਦਾ ਹੈ ਕਿ ਉਹਨੇ ਹੈਲਥ ਦਾ ਇਸ਼ੂ ਵੀ ਉਭਾਰਿਆ ਤੇ ਉਹ ਹੋਰ ਉਭਾਰ ਸਕਦੀ ਹੈ। ਇਹ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਰਿਹਾ ਸਿਰਫ ਔਰ ਸਿਰਫ ਵੋਟਾਂ ਦੇ ਵਾਸਤੇ। ਜਿਹੜੇ ਬੱਸ ਚਾਲਕ ਨੇ ਉਹਨਾਂ ਨੂੰ ਟੈਕਸਾਂ ਤੋਂ ਛੋਟ ਦੇਤੀ ਹੈ ਜੀ। ਹੱਦ ਹੋ ਗਈ ਇਸ ਗੱਲ ਦੀ ਵੀ ਕਿੱਥੋਂ ਕਿੱਥੋਂ ਛੋਟਾਂ ਦੇ ਕੇ ਤੁਸੀਂ ਖਜ਼ਾਨੇ ਦਾ ਸਤਿਆਨਾਸ਼ ਕਰੋਗੇ, ਕਿਉਂਕਿ ਜਿਹੜੇ ਉਹ ਖਾਲੀ ਖਜ਼ਾਨਾ ਮੰਤਰੀ ਆ ਉਹਨਾਂ ਦੀਆਂ ਬੱਸਾਂ ਨੇ, ਇਸ ਕਰਕੇ ਉਹਨਾਂ ਬੱਸਾਂ ਨੂੰ ਛੋਟ ਦੇਣੀ ਵੀ ਜਿਹੜੀ ਉਹ ਜ਼ਰੂਰੀ ਹੈ, ਕਿਉਂਕਿ ਗਰੀਬ ਗੁਰਬੇ ਨੇ ਵਿਚਾਰੇ ਟੈਕਸ ਨਹੀਂ ਦੇ ਪਾ ਰਹੇ ਕਰੋਨਾ ਦੇ ਕਰਕੇ। ਇਸ ਕਰਕੇ ਕਹਿੰਦੇ ਸਾਡੀਆਂ ਬੱਸਾਂ ਜਿਹੜੀਆਂ ਉਹ ਚਲਾਉਣੀਆਂ ਜ਼ਰੂਰੀ ਨੇ, ਉਹਨਾਂ ਨੂੰ ਹੁਣ ਛੋਟ ਦੇ ਦਿੱਤੀ ਹੈ। ਤਾਂ ਇਹ ਛੋਟਾਂ ਦੇ ਦੌਰ ਜਿਹੜੇ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਜਾਰੀ ਨੇ ਕਿ ਜਿੰਨਾ ਕੁ ਲੁਟਾ ਸਕਦੇ ਹੋ, ਦੇਣਾ ਦੂਣਾ ਕਿਹਨੇ ਆ ਦੂਜੇ ਰੂਪ ਦੇ ਵਿੱਚ ਉਹ ਕੱਢ ਲੈਣਾ। ਇਹਨਾਂ ਦੇ ਵਿੱਚ ਕਿਤੇ ਵੀ ਅਜੇ ਤੱਕ ਇਹ ਸਵਾਲ ਨਹੀਂ ਉੱਠਿਆ ਕਿ ਇਹ ਆਪਣੇ ਖਰਚੇ ਕਿਤੇ ਘਟਾਉਣਗੇ ਜਾਂ ਨਹੀਂ। ਜਿਹੜੇ ਕਿ ਨਹੀਂ ਘਟਾਉਣਗੇ ਸਭ ਨੂੰ ਪਤਾ, ਉਹ ਜਿਉਂ ਦੀ ਤਿਉਂ ਜਾਰੀ ਰਹਿਣਗੇ। ਇਹ ਮਹਿਜ਼ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ ਜੀ। ਗੱਲ ਤੇ ਲੋਕਾਂ ਦੀ ਹੈ ਕਿ ਲੋਕ ਕਦੋਂ ਸਮਝਦੇ ਇਹਨਾਂ ਚੀਜ਼ਾਂ ਨੂੰ। ਤੇ ਫਿਰ ਅੱਗੇ ਗੱਲ ਕਰਦੇ ਹਾਂ, ਹੁਣ ਵੋਟਾਂ ਦੇ ਦਿਨ ਤਾਂ ਆਏ ਹੋਏ ਆ ਤੇ ਪੰਜਾਬ ਕਾਂਗਰਸ ਦੇ ਅੰਦਰ ਕਲੇਸ਼ ਫੇਰ ਵਧਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਕਲੇਸ਼ ਵੈਸੇ ਘਟਿਆ ਕਦੇ ਵੀ ਨਹੀਂ ਸੀਗਾ। ਹਾਂ, ਐਪੀਸੋਡ ਦੇ ਰੂਪ ਦੇ ਵਿੱਚ ਇਹ ਡਿਫਰੈਂਟ ਕਿਸ਼ਤਾਂ ਦੇ ਵਿੱਚ ਜ਼ਰੂਰ ਆਈ ਜਾਂਦਾ। ਹੁਣ ਜਦੋਂ ਕਿ ਕਾਂਗਰਸ ਨੇ ਅਹੁਦੇਦਾਰੀਆਂ ਪਿਛਲੇ ਦਿਨੀ ਦੇ ਦਿੱਤੀਆਂ ਨੇ, ਜਿਹਦੇ ਵਿੱਚ ਇਹਦੀ ਕਮਾਂਡ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤੀ ਗਈ ਆ। ਇੱਕ ਤਾਂ ਉਹ ਪਹਿਲਾਂ ਫਤਿਹ ਜੰਗ ਸਿੰਘ ਬਾਜਵਾ ਨੂੰ ਜਾ ਕੇ ਉਮੀਦਵਾਰ ਐਲਾਨ ਆਏ ਇੱਕ ਕਿਸਮ ਦੇ ਨਾਲ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਮੈਂ ਉੱਥੋਂ ਚੋਣ ਲੜਨੀ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਹਾਈ ਕਮਾਂਡ ਨੇ ਚੋਣ ਮੈਨੀਫੈਸਟੋ ਦੀ ਡਿਊਟੀ ਦਿੱਤੀ ਆ। ਦੂਜਾ ਐਲਾਨ ਨਵਜੋਤ ਸਿੰਘ ਸਿੱਧੂ ਹੋਰੀ ਬਠਿੰਡਾ ਦਿਹਾਤੀ ਦੇ ਵਿੱਚ ਕਰਿਆ ਏ। ਉੱਥੇ ਲਾਡੀ ਆ ਜਿਹੜਾ ਉਹਨੂੰ ਥਾਪੜਾ ਦੇ ਆਏ। ਜਿਹੜਾ ਲਾਡੀ ਆ ਉਹ ਮਨਪ੍ਰੀਤ ਬਾਦਲ ਦਾ ਕੱਟੜ ਵਿਰੋਧੀ ਹੈ, ਤੋਂ ਇੱਕ ਕਿਸਮ ਦੇ ਨਾਲ ਚੈਲੰਜ ਮਨਪ੍ਰੀਤ ਬਾਦਲ ਨੂੰ ਉੱਥੇ ਦੇ ਆਏ। ਤੀਜਾ, ਕੱਲ ਫੋਟੋ ਇੱਕ ਜਾਰੀ ਕਰ ਦਿੱਤੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬਸੀ ਪਠਾਣਾ ਤੋਂ। ਇੱਥੇ ਜਿਹੜਾ ਮੌਜੂਦਾ MLA ਆ ਉਹ ਜੀਪੀ, ਉਹਦੇ ਨਾਲ ਇਹ ਫੋਟੋ ਆ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ, ਉਹਨੂੰ ਥਾਪੀ ਦੇ ਦਿੱਤੀ। ਇਹ ਕਹਿਤਾ ਕਿ ਮੈਂ ਬਸੀ ਪਠਾਣਾ ਦੇ ਵਿੱਚ ਛੇਤੀ ਆ ਕੇ ਉਹਦੀ ਚੋਣ ਮੁਹਿੰਮ ਨੂੰ ਸ਼ੁਰੂ ਕਰੂੰਗਾ ਜਾ ਕੇ। ਜਦੋਂ ਉਹ ਕਹਿਤਾ, ਕਿਉਂਕਿ ਉੱਥੋਂ ਚਰਨਜੀਤ ਸਿੰਘ ਚੰਨੀ ਦਾ ਭਰਾ ਉਹ ਆਪਣੇ ਅਹੁਦੇ ਤੋਂ, ਸਰਕਾਰੀ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜਨ ਦੀ ਤਿਆਰੀ ਕਰੀ ਜਾਂਦਾ।
ਮਤਲਬ ਕਿ ਤਿੰਨ ਜਿਹੜੇ ਨੇਤਾ ਨੇ ਉਹਨਾਂ ਦੇ ਨਾਲ ਸਿੱਧਾ ਇੱਟ ਖੜੱਕਾ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਲੈ ਲਿਆ। ਉਹਦੇ ਵੈਸੇ ਜਿਹੜੇ ਪ੍ਰਧਾਨ ਬਣਾਏ ਗਏ ਆ ਡਿਸਟ੍ਰਿਕਟ ਦੇ, ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਫੀ ਹੱਦ ਤੱਕ ਚੱਲੀ ਆ। ਸ਼ਾਇਦ ਉਹਦੇ ਤੋਂ ਉਤਸ਼ਾਹਿਤ ਹੋ ਕੇ ਹੀ ਉਹ ਆਪਣੇ ਤਰੀਕੇ ਨਾਲ ਚੱਲ ਰਹੇ ਆ। ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਹੋਰੀ ਇੱਕ ਮੀਟਿੰਗ ਕਰ ਰਹੇ ਆ। ਇਹ ਮੀਟਿੰਗ ਇਸ ਪੱਖੋਂ ਅਹਿਮ ਹੋਊਗੀ ਕਿ ਇਹਦੇ ਵਿੱਚ ਕਿਹੜੇ ਕਿਹੜੇ ਆਗੂ ਸ਼ਮੂਲੀਅਤ ਕਰਦੇ ਆ, ਕਿਹੜੇ ਗੈਰ ਹਾਜ਼ਰ ਰਹਿੰਦੇ ਆ। ਜਿਹੜੇ ਗੈਰ ਹਾਜ਼ਰ ਰਹਿੰਦੇ ਆ ਉਹਨਾਂ ਦਾ ਵੇਖਣਾ ਹੋਊਗਾ ਕਿ ਉਹ ਕਿੱਧਰ ਨੂੰ ਜਾਂਦੇ ਆ, ਕਿਉਂਕਿ ਸੁਨੀਲ ਜਾਖੜ ਜਿੱਥੇ ਲਗਾਤਾਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਉੱਤੇ ਹਮਲਾਵਰ ਨੇ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਵੀ ਕਿਸੇ ਹਾਲਤ ਦੇ ਵਿੱਚ ਬਖਸ਼ਣ ਦੀ ਰੌਂ ਦੇ ਵਿੱਚ ਨਹੀਂ। ਉਹਨਾਂ ਦੇ ਟਵੀਟ ਜਿਹੜੇ ਉਹ ਦੱਸਦੇ ਆ ਕਿ ਉਹ ਸਿੱਧਮ ਸਿੱਧਾ ਇੱਟ ਖੜਕਾ ਲੈਣਾ ਚਾਹੁੰਦੇ ਨੇ। ਹੁਣ ਵੇਖਣਾ ਇਹ ਹੋਊਗਾ ਕਿ ਇਸ ਮਾਮਲੇ ਦੇ ਉੱਤੇ ਜਿਹੜਾ ਕਾਂਗਰਸ ਦਾ ਦੁਬਾਰਾ ਤੋਂ ਫਿਰ ਨਵੇਂ ਐਪੀਸੋਡ ਦੇ ਰੂਪ ਦੇ ਵਿੱਚ ਸ਼ੁਰੂ ਹੋਇਆ ਟਕਰਾਓ ਆ, ਉਹ ਕਿੱਧਰ ਨੂੰ ਜਾਊਗਾ। ਇਸ ਵੇਲੇ ਜੇ ਕੋਈ ਇਸ ਸਭ ਕਾਸੇ ਨੂੰ ਵੇਖ ਕੇ ਚੁੱਪ ਕਰਕੇ ਮੁਸ਼ਕੜੀਆਂ 'ਚ ਹੱਸ ਰਿਹਾ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਨੇ। ਉਹਨਾਂ ਨੂੰ ਇਹ ਲੱਗਦਾ ਕਿ ਇੱਧਰ ਇਹ ਮਾਮਲਾ ਵਧੂਗਾ ਤੇ ਉਹੀ ਲੋਕ ਫਿਰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਵੱਲ ਨੂੰ ਆਉਣਗੇ। ਚਰਚਾ ਇਸ ਗੱਲ ਦੀ ਵੀ ਚੱਲੀ ਜਾਂਦੀ ਆ ਕਿ ਕੁਝ ਫਾਈਲਾਂ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਭਾਜਪਾ ਨੂੰ ਦੇ ਆਏ ਆ ਦਿੱਲੀ ਦੇ ਵਿੱਚ, ਉਹਦੇ ਉੱਤੇ ਵੀ ਕਾਰਵਾਈ ਹੋਣੀ ਸ਼ੁਰੂ ਹੋ ਸਕਦੀ ਕਿਸੇ ਵੇਲੇ ਵੀ। ਤੇ ਕੁਝ ਮੰਤਰੀ ਜਿਹੜੇ ਨੇ ਉਹ ਰਾਸ਼ਟਰਵਾਦੀ ਬਣ ਸਕਦੇ ਆ, ਕਿਉਂਕਿ ਨਹੀਂ ਤਾਂ ਫਿਰ ਫਾਈਲਾਂ ਖੁੱਲਣਗੀਆਂ। ਉਹ ਕਿਹੜੇ ਕਿਹੜੇ ਨੇ ਕੁਝ ਨਾਮ ਸਾਹਮਣੇ ਆ ਜਾਣਗੇ। ਉਂਝ ਵੈਸੇ ਇਹਦੇ ਵਿੱਚ ਲੁਧਿਆਣੇ ਦਾ ਇੱਕ ਚਰਚਿਤ ਮੰਤਰੀ ਜ਼ਰੂਰ ਹੈਗਾ ਜੀ, ਜਿਹਦੇ ਉੱਤੇ ਕਈ ਕਿਸਮ ਦੇ ਦੋਸ਼ ਪਹਿਲਾਂ ਵੀ ਲੱਗਦੇ ਰਹੇ ਆ। ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹ ਤਾਂ ਰਲ ਜਾਊਗਾ ਜੀ, ਉਹ ਤਾਂ ਭਾਜਪਾ 'ਚ ਜਾ ਵੜੂ। ਤੇ ਅੱਗੇ ਲਾਠੀਚਾਰਜ ਦੀ ਗੱਲ ਕਰਦੇ ਆ। ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਤੇ ਜਾਂ ਹੋਰ ਲੋਕਾਂ ਦੇ ਉੱਤੇ ਬਹੁਤ ਲਾਠੀਚਾਰਜ ਹੁੰਦਾ, ਪਰ ਹੁਣ ਮਾਨਸਾ ਲਾਠੀਚਾਰਜ ਦੀ ਜਾਂਚ ਸ਼ੁਰੂ ਹੋਈ ਹੈ। ਇਹ ਤੋਂ ਪਹਿਲਾਂ ਕੱਲ ਸੰਗਰੂਰ ਦੇ ਵਿੱਚ ਫੇਰ ਜਿਹੜੇ ਇਹ ਬੇਰੁਜ਼ਗਾਰ ਅਧਿਆਪਕ ਸੀਗੇ ਉਹ ਵੜ ਗਏ ਇਕੱਠ ਦੇ ਵਿੱਚ ਵਿਸ਼ਵਾਸਜੀਤ ਸਿੰਘ ਹੋਰਾਂ ਦੇ। ਤੇ ਉੱਥੇ ਜਦੋਂ ਉਹ ਬੋਲਣ ਲੱਗੇ ਤੇ ਉਹਨਾਂ ਨੇ ਨਾਅਰੇਬਾਜ਼ੀ ਸ਼ੁਰੂ ਕਰਤੀ, ਜਿਵੇਂ ਪੁਲਿਸ ਵਾਲੇ ਉਹਨਾਂ ਨੂੰ ਚੁੱਕ ਕੇ ਲਗਾਏ ਆ, ਉਹਨਾਂ ਦੇ ਮੂੰਹ ਬੰਦ ਕੀਤੇ ਆ। ਉਹਦੀਆਂ ਵੀਡੀਓਜ਼ ਵੀ ਘੁੰਮੀ ਜਾਂਦੀਆਂ ਨੇ। ਤੇ ਮੁੱਖ ਮੰਤਰੀ ਸਾਹਿਬ ਸਟੇਜ ਤੋਂ ਇਹ ਬੋਲਦੇ ਵੀ ਸੁਣੇ ਗਏ ਵੀ ਇਹ ਸ਼ਗਨ ਇਹਨਾਂ ਨੇ ਕਰਨਾ ਹੀ ਹੁੰਦਾ। ਉਹ ਪਤਾ ਨਹੀਂ ਹੁਣ ਜਿਹੜੀ ਕੁੱਟ ਕਟਾਪਾ ਪੁਲਿਸ ਕਰ ਰਹੀ ਆ ਉਹਨੂੰ ਸ਼ਗਨ ਕਹਿ ਰਹੇ ਆ ਜਾਂ ਕਿਸੇ ਹੋਰ ਚੀਜ਼ ਨੂੰ ਸ਼ਗਨ ਕਹਿ ਰਹੇ ਆ। ਤਾਂ ਕਹਿੰਦੇ ਸੀ ਮੈਂ ਅੱਧੀ ਰਾਤ ਸੁਣਦਾ ਲੋਕਾਂ ਦੀ ਗੱਲਬਾਤ ਤੇ ਮੇਰਾ ਫੋਨ ਹਮੇਸ਼ਾ ਖੁੱਲਾ, ਮੈਨੂੰ ਕੋਈ ਵੀ ਮਿਲ ਸਕਦਾ, ਮੈਂ ਤਾਂ ਆਮ ਬੰਦਾ। ਹੁਣ ਆਮ ਬੰਦਾ ਸਟੇਜ ਤੋਂ ਇਹ ਕਹਿੰਦਾ ਕਿ ਇਹ ਕੁੱਟ ਵਾਲਾ ਸ਼ਗਨ ਹੈ, ਇਹ ਹੈਰਾਨਗੀ ਵਾਲੀ ਗੱਲ ਹੈ। ਉਧਰ ਜਿਹੜਾ ਮਾਨਸੇ ਦੇ ਵਿੱਚ ਲਾਠੀ ਚਾਰਜ ਹੋਇਆ ਸੀ, ਜਿਹਦੇ ਵਿੱਚ ਇੱਕ ਡੀਐਸਪੀ ਨੇ ਅੰਨ੍ਹੇਵਾਹ ਕੁੱਟਿਆ ਸੀ। ਕੱਲ ਉਹ ਜਿਹੜੇ ਸੀਐਮ ਸਿਕਿਉਰਿਟੀ ਦੇ ਵਿੱਚ ਜਦੋਂ ਇਹ ਪੁਲਿਸ ਵਾਲੇ ਚੁੱਕ ਕੇ ਲਗਾਏ ਇਹਨਾਂ ਨੂੰ ਬੇਰੁਜ਼ਗਾਰਾਂ ਨੂੰ, ਉੱਥੇ ਉਹ ਹੈ ਨਹੀਂ ਸੀਗਾ। ਪਤਾ ਨਹੀਂ ਉਹਨੂੰ ਸ਼ਰਮ ਆ ਗਈ ਹੈ ਇਸ ਚੀਜ਼ ਦੀ ਇੰਨੀਆਂ ਵੀਡੀਓਜ਼ ਦੇਖ ਕੇ, ਜਾਂ ਉਹ ਅਰੈਸਟ ਕਰ ਰਿਹਾ ਤੇ ਅਰੈਸਟ ਤੋਂ ਬਾਅਦ ਦੁਬਾਰਾ ਫੇਰ ਉਹੀ ਡਾਂਗ ਲੈ ਕੇ ਆਊਗਾ। ਇਹਦੇ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਰੌਲਾ ਬਹੁਤ ਪੈ ਗਿਆ। ਰੌਲਾ ਪੈਣ ਦੀ ਵਜ੍ਹਾ ਕਰਕੇ ਸਰਕਾਰ ਨੂੰ ਇਹਦੀ ਜਾਂਚ ਦੇ ਹੁਕਮ ਦੇਣੇ ਪੈ ਗਏ। ਜਿਹੜੇ ਇੱਥੋਂ ਦੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਨੇ ਸੰਗਰੂਰ ਦੇ ਅਨਮੋਲ ਸਿੰਘ ਢਾਲੀਵਾਲ, ਉਹਨੂੰ ਇਹਦੀ ਜ਼ਿੰਮੇਵਾਰੀ ਦਿੱਤੀ ਗਈ ਆ ਕਿ ਉਹ ਇਹਦੀ ਜਾਂਚ ਕਰਨਗੇ। ਅੱਜ ਇਹਦੀ ਜਾਂਚ ਦੇ ਵਾਸਤੇ ਜਿਹੜੇ ਅਫਸਰ ਨੇ ਉਹ ਮਾਨਸਾ ਦੇ ਵਿੱਚ ਬੈਠਣਗੇ ਤੇ ਉੱਥੇ ਇੱਕ ਜਾਰੀ ਕਰਕੇ ਪ੍ਰੈਸ ਨੋਟ ਇਹ ਆਖਿਆ ਗਿਆ ਕਿ ਜਿਹੜੇ ਸੰਬੰਧਿਤ ਵਿਅਕਤੀ ਨੇ ਜਿਨ੍ਹਾਂ ਦੇ ਕੋਲੇ ਇਹਦੇ ਸੰਬੰਧੀ ਸਬੂਤ ਹੈ ਉਹ ਆ ਕੇ ਆਪਣੇ ਸਬੂਤ ਦੇਣ। ਜਿਹੜੇ ਪੀੜਤ ਨੇ ਉਹ ਦੇ ਸਕਦੇ ਆ, ਜਾਂ ਜਿਹੜੇ ਉੱਥੇ ਆਈ ਵਿਟਨੈਸ ਨੇ ਉਹ ਆ ਕੇ ਸਬੂਤ ਦੇ ਸਕਦੇ ਆ। ਹੁਣ ਜਿਹੜੀਆਂ ਜਥੇਬੰਦੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਉਹ ਜਾਣਗੀਆਂ ਤਾਂ ਸਹੀ, ਪਰ ਨਾਲ ਦੀ ਨਾਲ ਉਹ ਇਹ ਵੀ ਕਹਿੰਦੀਆਂ ਨੇ ਕਿ ਇੱਥੇ ਜਿਹੜੇ ਲੋਕ ਸਾਹਮਣੇ ਆਉਣਗੇ ਉਹ ਇਹ ਵੀ ਹੋ ਸਕਦਾ ਕਿ ਪੁਲਿਸ ਮੁੜ ਕੇ ਉਹਨਾਂ ਦੇ ਉੱਤੇ ਦਬਾਅ ਪਾਓ ਕਿ ਤੁਸੀਂ ਪਾਸੇ ਹਟੋ ਇਸ ਮਾਮਲੇ ਤੋਂ, ਕਿਉਂਕਿ ਮਾਮਲਾ ਡੀਐਸਪੀ ਦਾ। ਤੇ ਦੂਸਰਾ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਵੀਡੀਓ ਦੇ ਰੂਪ ਦੇ ਵਿੱਚ ਹਰ ਚੀਜ਼ ਸਬੂਤ ਤੁਹਾਡੇ ਸਾਹਮਣੇ ਮੌਜੂਦ ਹੈ ਕਿ ਉਹ ਪਾਗਲ ਹੋਇਆ ਕਿਵੇਂ ਬੇਰੁਜ਼ਗਾਰਾਂ ਨੂੰ ਕੁੱਟੀ ਜਾ ਰਿਹਾ, ਤੇ ਅਜੇ ਤੁਹਾਨੂੰ ਹੋਰ ਸਬੂਤ ਕਿਹੜੇ ਚਾਹੀਦੇ ਆ? ਕੀ ਸਰਕਾਰ ਉਹ ਵੀਡੀਓ ਦੇਖ ਨਹੀਂ ਰਹੀ
ਜਾਂ ਪੜਤਾਲੀਆ ਅਫਸਰ ਦੇ ਕੋਲੇ ਉਹ ਵੀਡੀਓ ਨਹੀਂ ਪਹੁੰਚੀਆਂ। ਜਿਹੜੇ ਕੁਝ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਉਹ ਇਸ ਕਰਕੇ ਇਸ ਪੜਤਾਲੀਆ ਅਫਸਰ ਦੇ ਕੋਲੇ ਪੇਸ਼ ਹੋਣਗੇ ਕਿ ਉਹਨਾਂ ਨੇ ਸਾਰਾ ਕੁਝ ਇਹ ਸੋਸ਼ਲ ਮੀਡੀਆ ਦੇ ਉੱਤੇ ਵੇਖਿਆ। ਮੰਗ ਇਹ ਉੱਠ ਰਹੀ ਹੈ ਕਿ ਇਸ ਡੀਐਸਪੀ ਨੂੰ ਬਰਖਾਸਤ ਕਿਉਂ ਨਹੀਂ ਕੀਤਾ ਗਿਆ ਅਜੇ ਤੱਕ। ਜੇ ਇਹ ਪੜਤਾਲ ਕਰਾਉਣੀ ਸੀਗੀ ਤਾਂ ਉਦੋਂ ਪਹਿਲਾਂ ਉਹਦੀ ਬਰਖਾਸਤੀ ਹੋਣੀ ਜ਼ਰੂਰੀ ਸੀ, ਕਿਉਂਕਿ ਨਹੀਂ ਤਾਂ ਅਦਰਵਾਈਜ਼ ਉਹ ਸੀਐਮ ਸਿਕਿਉਰਿਟੀ ਦੇ ਵਿੱਚ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਉਹ ਦਬਾਅ ਪਾਉਣ ਦੀ ਜਿਹੜੀ ਜਗ੍ਹਾ ਉੱਥੇ ਬੈਠਾ ਉਹ, ਔਰ ਦਬਾਅ ਪਾਊਗਾ ਉਹ ਲੋਕਾਂ ਨੂੰ ਡਰਾਊਗਾ ਕਿ ਕੋਈ ਵਿਅਕਤੀ ਸਾਹਮਣੇ ਆ ਕੇ ਉਹਦੇ ਖਿਲਾਫ ਬਿਆਨ ਨਾ ਦੇਵੇ ਜਾਂ ਗਵਾਹੀ ਨਾ ਦੇਵੇ, ਜਾਂ ਉਹ ਪਤਾ ਲਾਊਗਾ ਕਿ ਕਿਹੜੇ ਕਿਹੜੇ ਉਹਦੇ ਸਾਹਮਣੇ ਆਉਣਗੇ ਜਾਂ ਉਹਦੇ ਅਗੇਂਸਟ ਭੁਗਤਣਗੇ ਤੇ ਫਿਰ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਸਕਦਾ। ਇਹ ਹੈਰਾਨਗੀ ਵਾਲੀ ਗੱਲ ਇਹ ਆ ਕਿ ਇਹ ਤੁਸੀਂ ਹੱਕ ਲੋਕਾਂ ਦਾ ਇਹ ਖੋਹ ਲੈਣਾ ਚਾਹੁੰਦੇ ਹੋ ਕਿ ਉਹ ਨਾਅਰਾ ਵੀ ਨਹੀਂ ਮਾਰ ਸਕਦੇ। ਜੇ ਉਹ ਨਾਅਰੇ ਮਾਰਦੇ ਨੇ ਤੇ ਤੁਸੀਂ ਉਹਨਾਂ ਦੇ ਡਾਂਗਾਂ ਦੇ ਨਾਲ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰਦੇ ਹੋ ਕਿ ਉਹਨਾਂ ਦੇ ਜੇ ਕਿਤੇ ਥਾਂ ਵੱਜਵੇ ਉਹ ਉਮਰ ਭਰ ਲਈ ਅਪਾਹਜ ਹੋ ਸਕਦੇ ਆ। ਇੱਕ ਕੁੜੀ ਵਾਲਾ ਮਾਮਲਾ ਦੇਖਿਆ ਹੀ ਆ ਜਗਰਾਉਂ ਦਾ, ਉਹ ਵਿਚਾਰੀ 14 ਸਾਲਾਂ ਬਾਅਦ ਮਰ ਗਈ। ਜਿੱਦਣ ਮਰੀ ਹੁਣ ਜਾ ਕੇ ਇੱਕ ਡੀਐਸਪੀ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਗਿਆ ਵੀ ਉਹਨੇ 3rd ਡਿਗਰੀ ਕੀਤਾ ਸੀਗਾ ਉਸ ਲੜਕੀ ਦੇ ਉੱਤੇ, ਕਰੰਟ ਤੱਕ ਲਾਏ ਸੀਗੇ। ਇਹ ਤਾਂ ਜਿਸ ਤਰੀਕੇ ਦੇ ਨਾਲ ਹੁੱਜਾਂ ਮਾਰ ਰਿਹਾ ਸੀਗਾ ਬੱਸ ਦੇ ਵਿੱਚ ਬੈਠਿਆਂ ਨੂੰ, ਇਹ ਤਾਂ ਕਰੰਟ ਦੇ ਨਾਲੋਂ ਵੀ ਭੈੜੀਆਂ ਨੇ। ਕਿਸੇ ਦੇ ਥਾਂ ਦੇ ਉੱਤੇ ਵੱਜੇ ਉਹਦੀ ਮੌਤ ਵੀ ਹੋ ਸਕਦੀ ਹੈ ਤੇ ਉਹ ਅਪਾਹਜ ਵੀ ਹੋ ਸਕਦਾ ਸੀ। ਇੰਨੀਆਂ ਵੀਡੀਓ ਵੇਖਣ ਦੇ ਬਾਵਜੂਦ ਅਜੇ ਵੀ ਇਹ ਕਿਹਾ ਜਾ ਰਿਹਾ ਕਿ ਇਹਦੀ ਪੜਤਾਲ ਕੀਤੀ ਜਾਊਗੀ। ਬਿਲਕੁਲ ਜੀ, ਬੁੱਚੜ ਹੈ ਪੁਲਿਸ ਜਿਸ ਤਰ੍ਹਾਂ ਦੀ ਇਹਨਾਂ ਨੂੰ ਟ੍ਰੇਨਿੰਗ ਹੈਗੀ ਆ। ਅੱਗੇ ਕਈ ਧਰਨੇ ਜਿਹੜੇ ਪੰਜਾਬ ਦੇ ਵਿੱਚੋਂ ਉਹ ਨਹੀਂ ਚੱਕੇ ਗਏ ਸੀ, ਅੱਜ ਚੱਕੇ ਜਾਣ ਦੀ ਆਸ ਹੈ। ਦੇਖੋ ਅੱਜ ਦਾ ਹੀ ਐਲਾਨ ਕੀਤਾ ਗਿਆ ਸੀਗਾ ਜੀ, 15 ਤਰੀਕ ਤੋਂ ਇਹ ਧਰਨੇ ਚੁੱਕੇ ਜਾਣੇ ਸੀਗੇ। ਇਹ ਧਰਨੇ ਟੋਲ ਪਲਾਜ਼ਿਆਂ ਦੇ ਉੱਤੇ ਆ, ਕਾਰਪੋਰੇਟ ਘਰਾਣਿਆਂ ਦੇ ਵਪਾਰਕ ਟਿਕਾਣਿਆਂ ਤੇ ਆ, ਭਾਜਪਾ ਆਗੂਆਂ ਦੇ ਘਰਾਂ ਮੂਹਰੇ ਆ, ਰੇਲਵੇ ਸਟੇਸ਼ਨਾਂ ਦੇ ਬਾਹਰ ਨੇ। 125 ਤੋਂ ਵੱਧ ਇਹ ਧਰਨੇ ਨੇ। ਸੰਯੁਕਤ ਮੋਰਚੇ ਦੇ ਫੈਸਲੇ ਦੇ ਮੁਤਾਬਕ ਅੱਜ ਇਹਨਾਂ ਨੂੰ ਚੁੱਕਿਆ ਜਾਊਗਾ। ਇੰਨੇ ਪੇਸ਼ੈਂਸ ਵਾਲੇ ਲੋਕ ਨੇ ਕਿ ਬੇਸ਼ੱਕ ਦਿੱਲੀ ਤੋਂ 1 ਸਾਲ ਤੱਕ ਬੈਠੇ ਜਿਹੜੇ ਧਰਨਾਕਾਰੀ ਕਿਸਾਨ ਨੇ ਉਹ ਵਾਪਸ ਪਿੰਡਾਂ ਦੇ ਵਿੱਚ ਪਹੁੰਚ ਗਏ, ਪਰ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਆਖਿਆ ਸੀ ਕਿ ਪੰਜਾਬ ਵਾਲੇ ਧਰਨੇ 15 ਤੋਂ ਚੁੱਕਣੇ ਆ, ਇਹਨਾਂ ਧਰਨਿਆਂ ਤੇ ਬੈਠੇ ਲੋਕ ਬਜ਼ੁਰਗ ਔਰਤਾਂ ਉਹ ਆਰਾਮ ਦੇ ਨਾਲ ਪੇਸ਼ੈਂਸ ਦੇ ਨਾਲ ਬੈਠੇ ਨੇ ਕਿ ਜੇ 15 ਕਹੀ ਹੈ ਤੇ 15 ਨੂੰ ਹੀ ਚੁੱਕਣਗੇ। ਅੱਜ ਇਹਨਾਂ ਧਰਨਿਆਂ ਦਾ ਆਖਰੀ ਦਿਨ ਹੋਊਗਾ। 1 ਅਕਤੂਬਰ 2020 ਨੂੰ ਸ਼ੁਰੂ ਹੋਏ ਇਹ ਧਰਨੇ ਅੱਜ 441 ਦਿਨਾਂ ਦੇ ਹੋ ਗਏ। 441 ਦਿਨਾਂ ਤੋਂ ਬਾਅਦ ਅੱਜ ਇਹ ਧਰਨੇ ਕਿਸਾਨੀ ਅੰਦੋਲਨ ਦੀ ਜਿੱਤ ਦੇ ਜਸ਼ਨ ਮਨਾਉਂਦਿਆਂ ਚੁੱਕੇ ਜਾਣਗੇ। ਥਾਂ ਦੇ ਉੱਤੇ ਢੋਲ ਦੇ ਇੰਤਜ਼ਾਮ ਕੀਤੇ ਗਏ ਆ। ਧਰਨੇ ਦੀ ਸਮਾਪਤੀ ਤੋਂ ਬਾਅਦ ਵੱਖ-ਵੱਖ ਥਾਵਾਂ ਦੇ ਉੱਤੇ ਮਾਰਚ ਕੱਢੇ ਜਾਣਗੇ, ਜੇਤੂ ਮਾਰਚ ਕੱਢੇ ਜਾਣਗੇ। ਔਰ ਇਹ ਜੇਤੂ ਮਾਰਚ ਨੂੰ ਇੱਥੇ ਜਿਹੜੇ ਧਰਨਿਆਂ ਤੇ ਬੈਠੇ ਲੋਕ ਨੇ ਉਹਨਾਂ ਨੂੰ ਹੀਰੋ ਦੇ ਅਹੁਦੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਜਾ ਕੇ ਉਹਨਾਂ ਨੂੰ ਉਠਾਉਣਗੇ ਥਾਂ ਤੋਂ, ਕਿਉਂਕਿ ਬਹੁਤ ਵੱਡਾ ਇੱਕ ਦਬਾਅ ਇਹਨਾਂ ਧਰਨਿਆਂ ਨੇ ਬਣਾ ਕੇ ਰੱਖਿਆ। ਜਿਹੜੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਹੈ ਉਹਨਾਂ ਨੇ ਇਹ ਗੱਲ ਕਹੀ ਹੈ, ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਨੇ, ਕਿ ਇਹ ਟੋਲ 40% ਵਧਾ ਦਿੱਤੇ ਗਏ ਆ ਵੀ ਜੇ ਇੰਨੇ ਵਧਾਏ ਟੋਲ ਤੇ ਅਸੀਂ ਟੋਲ ਪਲਾਜ਼ਿਆਂ ਦੇ ਉੱਤੇ ਫੇਰ ਬੈਠ ਜਾਣਾ ਆ ਕੇ, ਜਾਂ ਅਸੀਂ ਚੁੱਕਣੇ ਨਹੀਂ ਇਹ ਮੋਰਚੇ ਜਿੰਨੀ ਦੇਰ ਤੱਕ ਇਹ ਵਾਪਸ ਨਹੀਂ ਲੈਂਦੇ। ਜਿਹੜੇ ਵਧਾਏ ਹੋਏ ਰੇਟ ਨੇ ਲੈਂਦੇ ਆ ਵਾਪਸ ਜਾਂ ਨਹੀਂ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਨਾਲ ਦੀ ਨਾਲ ਜਿਹੜੀ ਇਹ ਜਥੇਬੰਦੀ ਉਗਰਾਹਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੁੱਖ ਮੰਤਰੀ ਦੇ ਦਰਾਂ ਮੂਹਰੇ ਲੱਗੇ ਧਰਨੇ ਜਿਹੜੇ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਧਰਨੇ ਦੇ ਰਹੇ ਆ, ਜਾਂ ਜਿਹੜੇ ਬੱਸਾਂ ਦੇ ਕੱਚੇ ਮੁਲਾਜ਼ਮ ਨੇ ਉਹ ਹੋ ਗਏ ਬੱਸਾਂ ਵਾਲਿਆਂ ਦੇ, ਜਾਂ ਜਿਹੜੇ ਦੂਸਰੇ ਕੱਚੇ ਮੁਲਾਜ਼ਮ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਜਥੇਬੰਦੀ ਡਟੂਗੀ। ਇਹ ਕਿਹਾ ਕਿ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਕਿਸਾਨ ਜਥੇਬੰਦੀ ਸਾਥ ਦੇਊਗੀ।
ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਜਦੋਂ ਗੱਲਬਾਤ ਹੋਈ ਸੀ ਸਰਕਾਰ ਦੇ ਨਾਲ, ਉਦੋਂ ਵੀ ਇਹਨਾਂ ਮੁੱਦਿਆਂ ਨੂੰ ਚੁੱਕਿਆ ਸੀ ਸਰਕਾਰ ਦੇ ਕੋਲੇ, ਤੇ ਜੇ ਫੇਰ ਲੋੜ ਪੈਂਦੀ ਹੈ ਤੇ ਅਸੀਂ ਜਾ ਕੇ ਫੇਰ ਸਰਕਾਰ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਲ ਲੋਕਾਂ ਦਾ ਸਾਥ ਵੀ ਦੇਵਾਂਗੇ। ਲੋਕਾਂ ਨੇ ਜਿਹੜੇ ਬਹੁਤ ਗੱਲਾਂ ਕਰਦੇ ਸੀਗੇ ਇਸ ਕਿਸਾਨ ਅੰਦੋਲਨ ਦੇ ਬਾਰੇ ਦੇ ਵਿੱਚ, ਹੁਣ ਜਿਹੜਾ ਫਿਕਰ ਪਿਆ ਹੋਇਆ ਨਾ ਲੋਕਾਂ ਨੂੰ ਇਸ ਗੱਲ ਦਾ ਪਿਆ ਕਿ ਥਾਂ ਥਾਂ ਦੇ ਉੱਤੇ ਟੋਲ ਪਲਾਜ਼ੇ ਖੁੱਲ ਗਏ ਤੇ ਥਾਂ ਥਾਂ ਦੇ ਉੱਤੇ ਹੁਣ ਪੈਸੇ ਦੇਣੇ ਪੈਣੇ ਆ। ਇੱਕ ਕਿਸਮ ਦੇ ਨਾਲ ਇੱਕ ਕਿਸਾਨੀ ਰਾਜ ਸੀਗਾ, ਤੇ ਕਿਸਾਨੀ ਰਾਜ ਕਿਸਾਨ ਅੰਦੋਲਨ ਦੇ ਦੌਰਾਨ ਜਾਰੀ ਰਿਹਾ। ਅੱਜ ਜਦੋਂ ਅੰਦੋਲਨ ਜਿੱਤ ਲਿਆ ਗਿਆ ਤੇ ਹਰ ਬੰਦੇ ਨੂੰ ਇਹ ਫਿਕਰ ਪੈ ਗਿਆ ਕਿ ਉਹਦੀ ਜੇਬ ਦੇ ਉੱਤੇ ਹੁਣ ਅਸਰ ਪਊਗਾ। ਬਿਲਕੁਲ ਜੀ, ਬਿਲਕੁਲ। ਕਾਫੀ ਟਾਈਮ ਇਸ ਤਰ੍ਹਾਂ ਰਿਹਾ। ਤੇ ਅੱਗੇ ਗੱਲ ਕਰਦੇ ਹੈਗੇ ਆ ਵੀ ਜਿਹੜੇ ਮਾਫੀਏ ਹੈਗੇ ਪੰਜਾਬ ਦੇ ਵਿੱਚ, ਵੱਖ-ਵੱਖ ਤਰ੍ਹਾਂ ਦੇ ਮਾਫੀਏ ਆ, ਤੇ ਰੇਤ ਮਾਫੀਆ, ਮਿੱਟੀ ਮਾਫੀਆ, ਹੁਣ ਉਹ ਪਹਾੜ ਖਾਣ ਵੀ ਤੁਰ ਪਏ। ਦੇਖੋ ਉਂਝ ਵੈਸੇ ਬਚਪਨ ਚ ਸੁਣਦੇ ਹੁੰਦੇ ਸੀ ਮਿੱਟੀ ਖਾਣੇ ਲੋਕ ਚੰਗੇ ਨਹੀਂ ਸਮਝੇ ਜਾਂਦੇ ਹੁੰਦੇ ਸੀਗੇ, ਉਹ ਤਾਂ ਬੱਚੇ ਖਾਂਦੇ ਸੀ ਚਲੋ ਮਿੱਟੀ, ਇਹ ਪਹਾੜ ਖਾਈ ਜਾਂਦੇ ਮਿੱਟੀ ਦੇ, ਔਰ ਵੱਢ ਵੱਢ ਕੇ ਪਹਾੜ ਲੈ ਗਏ। ਖਰੜ ਦੇ ਏਰੀਏ ਦੇ ਵਿੱਚ ਸਿੰਘਾ ਦੇਵੀ ਏਰੀਆ ਪੈਂਦਾ, 35 ਫੁੱਟ ਉੱਚਾ ਪਹਾੜ ਸੀਗਾ, ਇਹਨੂੰ ਮਸ਼ੀਨਾਂ ਦੇ ਨਾਲ ਵੱਢ ਵੱਢ ਕੇ ਲੈ ਗਏ ਤੇ 15 ਫੁੱਟ ਤੱਕ ਕਰ ਦਿੱਤਾ ਜੀ। ਜਿਹੜਾ ਫੋਰੈਸਟ ਡਿਪਾਰਟਮੈਂਟ ਸੀਗਾ, ਉਹਨੂੰ 7 ਦਸੰਬਰ ਨੂੰ ਇੱਕ ਸ਼ਿਕਾਇਤ ਗਈ ਸੀਗੀ। ਇਹਦੇ ਵਿੱਚ 3 ਲੋਕਾਂ ਦੇ ਨਾਂ ਦਿੱਤੇ ਗਏ ਸੀਗੇ ਵੀ ਇਹ ਇਹਦੇ ਵਿੱਚ ਸ਼ਾਮਲ ਨੇ। ਇਹ ਜਿਹੜੇ 3 ਲੋਕ ਸੀਗੇ, ਇਹ ਰਾਜਨੀਤਿਕਾਂ ਦੇ ਨੇੜੇ ਨੇ, ਰਾਜਨੀਤਿਕ ਲੋਕਾਂ ਦਾ ਕੰਮ ਕਰਦੇ ਨੇ, ਮਤਲਬ ਕਿ ਫੀਲੇ ਨੇ, ਕੌਣ ਖਾਂਦੇ ਆ ਪਿੱਛੇ ਇਹ ਸਭ ਨੂੰ ਪਤਾ। ਹੁਣ ਫਾਰੈਸਟ ਡਿਪਾਰਟਮੈਂਟ ਨੇ ਇਸ ਸ਼ਿਕਾਇਤ ਦੇ ਤੇ ਇਹਨਾਂ 3 ਬੰਦਿਆਂ ਦੇ ਨਾਂ ਕੱਢਤੇ। ਤਰਕ ਬੜਾ ਕਮਾਲ ਦਾ ਦਿੱਤਾ, ਕਹਿੰਦੇ ਕਿ ਜਿਨ੍ਹਾਂ 3 ਲੋਕਾਂ ਦੇ ਨਾਮ ਸਾਹਮਣੇ ਆਏ ਸੀਗੇ, ਉਹਨਾਂ ਨੇ ਆਪਣੇ ਬੱਚਿਆਂ ਦੀ ਸਹੁੰ ਖਾ ਲਈ ਕਿ ਅਸੀਂ ਬੱਚਿਆਂ ਦੀ ਸਹੁੰ ਖਾਂਦੇ ਆ, ਇਸ ਮਾਈਨਿੰਗ ਦੇ ਵਿੱਚ ਅਸੀਂ ਸ਼ਾਮਲ ਨਹੀਂ ਸੀ। ਹੁਣ ਉਹ ਕਹਿੰਦੇ ਇਸ ਕਰਕੇ ਅਸੀਂ ਉਹਨਾਂ ਦੀ ਸਹੁੰ ਦੇ ਉੱਤੇ ਯਕੀਨ ਕਰ ਲਿਆ। ਸਵਾਲ ਤਾਂ ਇਹ ਆ, ਪੰਜਾਬੀਆਂ ਨੇ ਤਾਂ ਗੁਟਕੇ ਦੀ ਸਹੁੰ ਤੇ ਵੀ ਯਕੀਨ ਕੀਤਾ ਸੀ, ਤਾਂ ਪੰਜਾਬੀਆਂ ਨੂੰ ਯਕੀਨ ਕਰਾਉਣ ਦੇ ਵਾਸਤੇ ਗੁਟਕੇ ਦੀ ਸਹੁੰ, ਬੱਚੇ ਦੀ ਸਹੁੰ ਖਾਣੀ, ਇਹ ਇਹਨਾਂ ਮਾਫੀਏ ਦੇ ਵਾਸਤੇ ਕੋਈ ਏਡਾ ਔਖਾ ਕੰਮ ਨਹੀਂਗਾ ਜੀ। ਅਗਲੇ ਕਹਿੰਦੇ ਜਿਹਨੇ ਗੁਟਕੇ ਦੀ ਸਹੁੰ ਖਾਧੀ ਸੀ ਉਹਦਾ ਤੁਸੀਂ ਕੀ ਕਰ ਲਿਆ? ਉਹ ਅੱਜ ਫੇਰ ਕਹਿੰਦਾ ਜੀ ਮੈਂ ਤਾਂ ਅਗਲੀ ਵਾਰੀ ਫੇਰ ਮੁੱਖ ਮੰਤਰੀ ਬਣਨ ਦੇ ਵਾਸਤੇ ਤਿਆਰ ਆ, ਮੈਨੂੰ ਪੰਜਾਬ ਦਾ ਬਹੁਤ ਫਿਕਰ ਹੈ। ਤੇ ਮੈਨੂੰ ਫਿਕਰ ਇਸ ਗੱਲ ਦਾ ਹੈ ਕਿ ਜਿਹੜਾ ਪੰਜਾਬ ਦੇ ਸਿਰ ਕਰਜ਼ਾ ਚੜ ਗਿਆ, ਉਹਨੂੰ ਅਗਲੀਆਂ ਨਸਲਾਂ ਲਾਉਣਗੀਆਂ ਕਿਵੇਂ? ਉਹ ਗੁਟਕੇ ਦੀ ਸਹੁੰ ਖਾ ਕੇ ਫੇਰ ਇਹ ਕਹਿ ਰਿਹਾ। ਹੁਣ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ, ਉਹਨੇ FIR ਦਰਜ ਕਰਦੇ ਵੇਲੇ ਯੂ ਟਰਨ ਲਿਆ ਤੇ ਨਵੇਂ ਲੋਕਾਂ ਦੇ ਨਾਮ ਇਹਦੇ ਵਿੱਚ ਸ਼ਾਮਲ ਕਰ ਲਏ। ਮਾਈਨਿੰਗ ਐਕਟ ਦੇ ਤਹਿਤ ਇਹ ਮਾਮਲੇ ਦਰਜ ਹੋਏ ਨੇ। ਇਹ ਪਤਾ ਲੱਗਿਆ ਕਿ ਜਿਹੜੀ ਜਾਂਚ ਹੋਈ ਦੁਬਾਰਾ, ਉਹਦੇ ਵਿੱਚ 2 ਨਵੇਂ ਨਾਮ ਪਾ ਦਿੱਤੇ ਗਏ, ਜਿਨ੍ਹਾਂ ਦੇ ਨਾਮ ਪਹਿਲਾਂ ਬੱਚਿਆਂ ਦੀ ਸਹੁੰ ਖਾਣ ਕਰਕੇ ਕੱਢ ਦਿੱਤੇ ਗਏ ਸੀਗੇ। ਨਇਆ ਗਾਉਂ ਪੁਲਿਸ ਨੇ ਫਾਰੈਸਟ ਡਿਪਾਰਟਮੈਂਟ ਦੀ ਸ਼ਿਕਾਇਤ ਦੇ ਉੱਤੇ ਨਾਢਾ ਦਾ ਮਹਿੰਦਰ ਬੇੜਾ ਤੇ ਉਹਦੇ ਮੁੰਡੇ ਰਕੇਸ਼ ਕੁਮਾਰ ਦੇ ਉੱਤੇ ਕੇਸ ਦਰਜ ਕੀਤਾ। ਇਹੀ ਨੇ ਸਹੁੰ ਖਾਣ ਵਾਲੇ। ਉਹ ਕਹਿੰਦੇ ਕਿ ਏਰੀਏ ਦਾ ਹਰ ਵਿਅਕਤੀ ਜਾਣਦਾ ਕਿ ਕੌਣ ਮਾਈਨਿੰਗ ਕਰਦਾ। ਇਹ ਗਲਤ ਕੇਸ ਪਿਆ ਤੇ DGP ਦੇ ਕੋਲੇ ਮੈਂ ਉਹਦੀ ਜਿਹੜੀ ਸ਼ਿਕਾਇਤ ਕਰੂੰਗਾ। ਸੋ ਰੇਤਾ ਖਾਣੇ ਲੋਕ, ਮਿੱਟੀ ਖਾਣੇ ਲੋਕ, ਇਹ ਪੰਜਾਬ ਦੇ ਵਿੱਚ ਇਹ ਕੁਝ ਨਵੇਂ ਨਾਮ ਨੇ, ਕਿਉਂਕਿ ਰੇਤ ਮਾਫੀਆ, ਭੂਮੀ ਮਾਫੀਆ, ਚਿੱਟਾ ਮਾਫੀਆ, ਕੇਬਲ ਮਾਫੀਆ, ਸ਼ਰਾਬ ਮਾਫੀਆ ਤਾਂ ਸੁਣੀ ਸੀ। ਇਹ ਮਿੱਟੀ ਮਾਫੀਆ, ਮਿੱਟੀ ਬੜੀ ਮਹਿੰਗੀ ਹੈ, ਕਿਉਂਕਿ ਮਿੱਟੀ ਚੁੱਕਣ ਦਾ ਜਿਹੜਾ ਕਿਸੇ ਕਿਸਾਨ ਨੂੰ ਆਪਣੀ ਜ਼ਮੀਨ ਦੇ ਵਿੱਚੋਂ ਵੀ ਹੱਕ ਨਹੀਂਗਾ, ਅਧਿਕਾਰ ਨਹੀਂਗਾ, ਤੇ ਇਸ ਕਰਕੇ ਮਿੱਟੀ ਮਹਿੰਗੀ ਬਹੁਤ ਵਿਕਦੀ ਹੈ, ਭਰਤ ਵਗੈਰਾ ਜਿਹੜੀ ਉਹ ਪੈਂਦੀ ਹੈ। ਇਹ ਹੁਣ ਲੋਕ ਪਹਾੜਾਂ ਵੱਲ ਨੂੰ ਹੀ ਹੋ ਗਿਆ, ਹੱਦ ਹੋ ਗਈ ਇਸ ਗੱਲ ਦੀ ਕਿ ਇਹਨੂੰ ਕੁਦਰਤ ਨੂੰ ਖਾਣਾ ਕਹਿੰਦੇ ਆ। ਕਿਉਂਕਿ ਜਿਹੜੇ ਪਹਾੜ ਨੇ, ਜਦੋਂ ਇਹਨਾਂ ਦੇ ਵਿੱਚ ਚੇਂਜਸ ਹੋਈਆਂ, ਉਦੋਂ ਫਿਰ ਕੁਦਰਤ ਜਿਹੜੀ ਆ ਉਹ ਨਾਰਾਜ਼ ਹੁੰਦੀ ਹੈ, ਤੇ ਉਹਦੀ ਨਾਰਾਜ਼ਗੀ ਕਿਹੜੇ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ, ਉਦੋਂ ਫਿਰ ਮਨੁੱਖ ਕੁਛ ਨਹੀਂ ਕਰ ਸਕਦਾ ਹੁੰਦਾ। ਉਹ ਚਾਹੇ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਉੱਤੇ ਆਪਾਂ ਦੇਖਿਆ, ਪਰ ਇਹ ਲੋਕ ਬੱਚਿਆਂ ਦੀ ਸਹੁੰ ਖਾਣ ਵਾਲੇ, ਗੁਟਕਿਆਂ ਦੀ ਸਹੁੰ ਖਾਣ ਵਾਲੇ, ਇਹ ਕੀ ਮੰਨਦੇ ਆ ਜੀ ਕੁਦਰਤ ਨੂੰ?
ਜਿਹੜੇ ਲੋਕ ਦਿਲਾਂ ਦੇ ਸਾਫ਼ ਨਹੀਂ ਉਹੀ ਸੌਹਾਂ ਖਾਂਦੇ ਆ ਜੀ। ਅਖੀਰ ਦੇ ਵਿੱਚ ਗੱਲ ਕਰਦੇ ਆ ਵੀ ਜਿਹੜੇ ਡੇਰਾ ਪ੍ਰੇਮੀ ਆ ਬੜੇ ਉਦਾਸ ਹੋਏ ਆ ਪਿਤਾ ਜੀ ਤੋਂ ਬਿਨਾਂ, ਤੇ ਉਹਨਾਂ ਨੇ ਹੁਣ ਹਾਈ ਕੋਰਟ ਦੇ ਵਿੱਚ ਅਰਜੀ ਲਾਈ ਆ ਪਿਤਾ ਜੀ ਤੋਂ ਆਸ਼ੀਰਵਾਦ ਲੈਣਾ। ਇੱਕ ਤਾਂ ਜੀ ਆਸ਼ੀਰਵਾਦ ਦੇਣ ਗਈ ਸੀ ਪੁਲਿਸ, ਫੇਰ ਇੱਕ ਵਾਰੀ ਜਿਹੜੀ ਸਿੱਟ ਉਹਨੇ ਪੁੱਛਗਿੱਛ ਕੀਤੀ ਆ ਸਰਸੇ ਵਾਲੇ ਤੋਂ ਸੁਨਾਰੀਆ ਜੇਲ੍ਹ ਦੇ ਵਿੱਚ ਜਾ ਕੇ। ਐਤਕੀ ਉਹਨੇ ਕੀ ਕਿਹਾ, ਕਿਉਂਕਿ ਜਿਹੜੇ ਕੁਝ ਸਵਾਲਾਂ ਦੇ ਜਵਾਬ ਡਾਕਟਰ ਨੈਣ ਤੋਂ ਲਏ ਉਹ ਸਵਾਲ ਦੁਬਾਰਾ ਲੈ ਕੇ ਉਹਦੇ ਕੋਲੇ ਗਈ ਸੀ ਸਿੱਟ। ਅਜੇ ਵਿਸਥਾਰ ਇਹਦਾ ਪਤਾ ਨਹੀਂ ਲੱਗਿਆ, ਹਾਈ ਕੋਰਟ ਦੇ ਵਿੱਚ ਜਦੋਂ ਸਬਮਿਟ ਕਰੂਗੀ ਉਦੋਂ ਹੀ ਪਤਾ ਲੱਗੂਗਾ, ਕਿਉਂਕਿ ਹਾਈ ਕੋਰਟ ਨੇ ਰੋਕਿਆ ਹੋਇਆ ਮੀਡੀਆ ਸਾਹਮਣੇ ਕਿਸੇ ਕਿਸਮ ਦੀ ਕੋਈ ਗੱਲ ਦੱਸਣ ਲਈ। ਇੱਕ ਅਜੀਬ ਮਾਮਲਾ ਸਾਹਮਣੇ ਆਇਆ। ਚੰਡੀਗੜ੍ਹ ਤੇ ਸਰਸਾ ਦੇ ਨਿਵਾਸੀ ਨੇ ਦੋ ਜੋੜੇ, ਉਹਨਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਆਸ਼ੀਰਵਾਦ ਦਿਵਾਉਣ ਦੀ ਮੰਗ ਨੂੰ ਲੈ ਕੇ ਇਹ ਦਾਇਰ ਕੀਤੀ ਹੈ ਪਟੀਸ਼ਨ। ਦੋਨੋਂ ਪਟੀਸ਼ਨਾਂ ਵੱਖੋ ਵੱਖਰੀਆਂ ਦਾਇਰ ਕੀਤੀਆਂ ਗਈਆਂ ਨੇ। ਹਾਈ ਕੋਰਟ ਦੀ ਰਜਿਸਟਰੀ ਨੇ ਇਹਨਾਂ ਨੂੰ ਇੱਕੋ ਵੇਲੇ ਸੁਣਨ ਦੇ ਵਾਸਤੇ ਕਲੱਬ ਕਰ ਲਿਆ। ਪਟੀਸ਼ਨ ਦੇ ਵਿੱਚ ਆਖਿਆ ਗਿਆ ਕਿ ਉਹਦਾ ਹੁਣੇ ਵਿਆਹ ਹੋਇਆ ਤੇ ਗੁਰੂ ਚੇਲੇ ਦੀ ਪਰੰਪਰਾ ਦਾ ਪਾਲਣ ਕਰਦਿਆਂ ਡੇਰਾ ਮੁਖੀ ਤੋਂ ਉਹਨੂੰ ਆਸ਼ੀਰਵਾਦ ਲੈਣ ਦੀ ਪਰਮਿਸ਼ਨ ਦਿੱਤੀ ਜਾਵੇ। ਇਹ ਕਿਹਾ ਗਿਆ ਕਿ ਆਸ਼ੀਰਵਾਦ ਤੋਂ ਬਿਨਾਂ ਉਹਦਾ ਵਿਆਹ ਅਧੂਰਾ, ਤੇ ਇਹਦੇ ਚੱਲਦਿਆਂ ਉਹ ਆਪਣਾ ਵਿਆਹ ਜਿਹੜਾ ਉਹਨੂੰ ਰਜਿਸਟਰਡ ਨਹੀਂ ਕਰਵਾ ਰਹੇ, ਕਿਉਂਕਿ ਉਹ ਕਹਿੰਦਾ ਕਿ ਉਨੀ ਦੇਰ ਤੱਕ ਮੈਂ ਰਜਿਸਟ੍ਰੇਸ਼ਨ ਨਹੀਂ ਕਰਾਉਣੀ ਜਿੰਨੀ ਦੇਰ ਤੱਕ ਪਿਤਾ ਜੀ ਆਸ਼ੀਰਵਾਦ ਨਹੀਂ ਦੇ ਦਿੰਦੇ। ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਦਾ ਪਰਿਵਾਰ ਡੇਰਾ ਸੱਚਾ ਸੌਦਾ ਨੂੰ ਮੰਨਦਾ, ਵਿਆਹਾਂ ਦੀਆਂ ਰਸਮਾਂ ਪੂਰੀਆਂ ਕਰਨ ਦੇ ਵਾਸਤੇ ਉਹਦਾ ਆਸ਼ੀਰਵਾਦ ਜ਼ਰੂਰੀ ਆ। ਆਸ਼ੀਰਵਾਦ ਤੋਂ ਬਿਨਾਂ ਰੀਤੀ ਰਿਵਾਜਾਂ ਦੇ ਮੁਤਾਬਕ ਉਹਦਾ ਵਿਆਹ ਅਧੂਰਾ ਮੰਨਿਆ ਜਾਊਗਾ। ਉਹ ਇਹ ਕਹਿੰਦਾ ਹੈ ਕਿ ਇਹ ਪਟੀਸ਼ਨ ਦੇ ਵਿੱਚ ਜਿਹੜੀ ਲਿਖਿਆ ਗਿਆ ਕਿ ਉਹਨਾਂ ਨੂੰ ਪਰਮਿਸ਼ਨ ਦਿੱਤੀ ਜਾਵੇ ਕਿ ਉਹ ਮਿਲ ਕੇ ਜਾ ਕੇ ਉਹਦੇ ਤੋਂ ਆਸ਼ੀਰਵਾਦ ਲੈ ਸਕਣ। ਇਹਦੇ ਵਿੱਚ ਇੱਕ ਹੋਰ ਆਪਸ਼ਨ ਦਿੱਤੀ ਗਈ ਹੈ। ਇਹ ਕਿਹਾ ਗਿਆ ਕਿ ਜੇ ਇਦਾਂ ਨਹੀਂ ਤੇ ਡੇਰਾ ਮੁਖੀ ਵੀਡੀਓ ਦੇ ਰਾਹੀਂ ਆਸ਼ੀਰਵਾਦ ਦੇ ਸਕਦੇ ਆ। ਡੇਰਾ ਮੁਖੀ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਵੀ ਸੰਪਰਕ ਕੀਤਾ ਗਿਆ। ਪਰਿਵਾਰ ਦੇ ਮੈਂਬਰ ਕਹਿੰਦੇ ਆ ਕਿ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਦੇ ਫੋਨ ਕਾਲ ਦਾ ਆਡੀਓ ਵੀਡੀਓ ਰਿਕਾਰਡ ਸਾਂਝਾ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ, ਤੇ ਹਰਿਆਣਾ ਸਰਕਾਰ ਨੂੰ ਵੀਡੀਓ ਜਿਹੜੀ ਆ ਉਹ ਸਾਂਝਾ ਕਰਨ ਦੀ ਪਰਮਿਸ਼ਨ ਦੇਣੀ ਚਾਹੀਦੀ ਹੈ ਤਾਂ ਕਿ ਉਹ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਆਸ਼ੀਰਵਾਦ ਲੈ ਸਕਣ। ਪਰ ਇਹ ਤੋਂ ਪਰੇ ਜਿਹੜੀ ਦੁਨੀਆ ਉਹ ਪਈ ਆ, ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹਨਾਂ ਲੋਕਾਂ ਦੇ ਬਾਰੇ ਦੇ ਵਿੱਚ ਜਿਨ੍ਹਾਂ ਨੇ ਇਹ ਧਰਤੀ ਤੇ ਤੁਰੇ ਫਿਰਦੇ ਲੋਕਾਂ ਨੂੰ ਰੱਬ ਦਾ ਦਰਜਾ ਦੇ ਦਿੱਤਾ, ਤੇ ਇਹਨਾਂ ਦੇ ਰੱਬ ਕਹਾਉਣ ਵਾਲਾ ਬੰਦਾ ਜਿਹੜਾ ਉਹ ਬਲਾਤਕਾਰ ਕਤਲ ਦੇ ਮਾਮਲਿਆਂ ਦੇ ਵਿੱਚ ਸਜ਼ਾ ਭੁਗਤ ਰਿਹਾ, ਤੇ ਅਜੇ ਕਈ ਕੇਸਾਂ ਦੇ ਵਿੱਚ ਫੈਸਲਾ ਆਉਣਾ ਬਾਕੀ ਹੈ। ਜੀ ਜੀ ਬਿਲਕੁਲ ਬਾਬਾ, ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।